ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਅਯੂਬ ਦੀ ਕਿਤਾਬ ਦੇ ਵਿੱਚੋਂ ਕੁਝ ਸਿੱਖਾਂਗੇ। ਅਯੂਬ ਦੀ ਕਿਤਾਬ ਉਹਦਾ 28 ਬਾਬ ਤੇ ਉਹਦੀ 28 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਤੇ ਉਹਨੇ ਇਨਸਾਨ ਨੂੰ ਆਖਿਆ, ਵੇਖ ਖੁਦਾ ਦਾ ਖੌਫ ਹਿਕਮਤ ਹੈ ਤੇ ਬਦੀ ਤੋਂ ਦੂਰ ਰਹਿਣਾ ਖਿਰਦ ਹੈ। ਸਾਡੇ ਕਈ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਹਿਕਮਤ ਕੀ ਹੈ ਤੇ ਖਿਰਦ ਕੀ ਹੈ। ਅਸੀਂ ਜਦੋਂ ਯਸਾਇਆ ਦੀ ਕਿਤਾਬ ਪੜ੍ਹਨੇ ਆ ਨਾ ਤੇ ਉੱਥੇ ਯਿਸੂ ਮਸੀਹ ਦੇ ਬਾਰੇ ਲਿਖਿਆ ਕੁਝ ਤੇ ਉੱਥੇ ਗੱਲ ਕਰਦਾ ਵੇ, ਖੁਦਾ ਦਾ ਕਲਾਮ ਇਹ ਆਂਦਾ ਵੇ ਕਿ ਉਹਦੇ ਅੰਦਰ ਹਿਕਮਤ ਦੀ ਰੂਹ ਵੀ ਹੋਏਗੀ ਤੇ ਖਿਰਦ ਦੀ ਰੂਹ ਵੀ ਹੋਏਗੀ। ਤੇ ਇਹ ਦੋ ਚੀਜ਼ਾਂ ਯਿਸੂ ਮਸੀਹ ਦੇ ਅੰਦਰ ਪਾਈਆਂ ਜਾਂਦੀਆਂ ਸਨ। ਲੇਕਿਨ ਖੁਦਾ ਕਹਿੰਦਾ ਵੇਖ ਖੁਦਾਵੰਦ ਦਾ ਖੌਫ ਹੀ ਹਿਕਮਤ ਹੈ। ਖੁਦਾਵੰਦ ਯਿਸੂ ਮਸੀਹ ਨੂੰ ਕਿਹਾ ਗਿਆ ਤੇ ਜਿਹੜਾ ਯਿਸੂ ਮਸੀਹ ਦਾ ਖੌਫ ਰੱਖਦਾ, ਖੁਦਾਵੰਦ ਦਾ ਖੌਫ ਰੱਖਦਾ ਕਿ ਉਹ ਮੇਰੇ ਕੋਲ ਹੈ ਜਾਂ ਉਹਦੇ ਤੋਂ ਡਰਦਾ ਰਹਿੰਦਾ ਹੈ, ਹਿਕਮਤ ਤਦ ਮਿਲਦੀ ਹੈ। ਇਹ ਰੁਪਏ ਪੈਸੇ ਨਾਲ ਨਹੀਂ ਮਿਲਦੀ, ਸੋਨੇ ਨਾਲ ਨਹੀਂ ਮਿਲਦੀ, ਚਾਂਦੀ ਨਾਲ ਨਹੀਂ ਮਿਲਦੀ, ਕਿੰਨਾ ਵੀ ਤੁਸੀਂ ਕੀਮਤੀ ਚੀਜ਼ਾਂ ਦੇ ਲਓ ਨਹੀਂ ਮਿਲਦਾ। ਹਿਕਮਤ ਖੁਦਾ ਤੋਂ ਮਿਲਦੀ ਹੈ ਤੇ ਖੁਦਾ ਦਾ ਖੌਫ ਰੱਖਿਆ ਮਿਲਦੀ ਹੈ। ਜਿੰਨੀ ਦੇਰ ਤੁਸੀਂ ਖੁਦਾ ਦਾ ਖੌਫ ਰੱਖਦੇ ਰਹੋਗੇ ਤੁਹਾਨੂੰ ਹਿਕਮਤ ਮਿਲਦੀ ਰਹੇਗੀ। ਜਿੰਨਾ ਤੁਸੀਂ ਗੁਨਾਹ ਤੋਂ ਦੂਰ ਰਹੋਗੇ, ਖੁਦਾ ਦਾ ਖੌਫ ਰੱਖੋਗੇ, ਤੁਹਾਨੂੰ ਹਿਕਮਤ ਮਿਲਦੀ ਰਹੇਗੀ। ਤੁਹਾਨੂੰ ਰੂਹਾਨੀ ਤੌਰ ਤੇ ਅਕਲ ਤੇ ਦਨਾਈ ਮਿਲਦੀ ਰਹੇਗੀ। ਤੇ ਉਹਦੇ ਅੱਗੇ ਲਿਖਿਆ ਬਦੀ ਤੋਂ ਦੂਰ ਰਹਿਣਾ, ਗੁਨਾਹ ਤੋਂ ਦੂਰ ਰਹਿਣਾ। ਜਦੋਂ ਤੁਸੀਂ ਗੁਨਾਹ ਤੋਂ ਦੂਰ ਰਹਿੰਦੇ ਹੋ ਤਾਂ ਤੁਹਾਨੂੰ ਹਿਕਮਤ ਦੇ ਨਾਲ ਨਾਲ ਖਿਰਦ ਦੀ ਰੂਹ ਵੀ ਮਿਲੇਗੀ। ਤੇ ਜਿਹੜੇ ਲੋਕ ਕਹਿੰਦੇ ਨੇ ਕਿ ਖਿਰਦ ਕੀ ਹੁੰਦੀ ਹੈ, ਹਿਕਮਤ ਕੀ ਹੁੰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂਗਾ। ਬਸ ਸਵੇਰ ਦਿਨ ਚੜ੍ਹਿਆ, ਕੰਮ ਕੀਤਾ, ਜ਼ਿੰਦਗੀ ਗੁਜ਼ਾਰੀ, ਆਪਣਾ ਕਾਰੋਬਾਰ ਕੀਤਾ ਤੇ ਆ ਗਏ। ਸ਼ਾਮਾਂ ਨੂੰ ਸਿਰਫ ਇੰਨਾ ਕੀਤਾ, ਖੁਦਾ ਦੇ ਹਜ਼ੂਰ ਝੁਕੇ, ਦੁਆ ਮੰਗੀ, ਖੁਦਾਵੰਦ ਤੇਰਾ ਸ਼ੁਕਰ ਹੈ ਸਾਰਾ ਦਿਨ ਤੂੰ ਮੈਨੂੰ ਸੰਭਾਲਿਆ ਤੇ ਰਾਤ ਮੈਨੂੰ ਹਿਫਾਜ਼ਤ 'ਚ ਰੱਖੀ। ਤੇ ਉਹ ਸੌਂਦੇ ਨੇ ਤੇ ਸਵੇਰੇ ਉੱਠ ਕੇ ਫਿਰ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਨੇ। ਅਜ਼ੀਜ਼ੋ, ਇੰਜ ਇੱਕ ਮਸੀਹੀ ਦੀ ਜ਼ਿੰਦਗੀ ਨਹੀਂ ਹੁੰਦੀ। ਖੁਦਾ ਦੇ ਖੌਫ ਦੇ ਵਿੱਚ ਰਹਿਣਾ ਤੇ ਹਿਕਮਤ ਨੂੰ ਹਾਸਲ ਕਰਨਾ, ਇਹ ਵੱਡੀ ਦਨਾਈ ਹੈ। ਜੇ ਤੁਸੀਂ ਹਿਕਮਤ ਹਾਸਲ ਨਹੀਂ ਕਰਦੇ ਤੇ ਤੁਸੀਂ ਕੁਝ ਵੀ ਨਹੀਂ। ਕਿਉਂ? ਤੁਹਾਡੇ ਕੋਲ ਹਿਕਮਤ ਹੋਏਗੀ ਤੇ ਤੁਹਾਡੇ ਕੋਲ ਅਕਲ ਤੇ ਦਨਾਈ ਹੋਏਗੀ। ਤੇ ਜਦੋਂ ਅਕਲ ਤੇ ਦਨਾਈ ਹੋਏਗੀ ਨਾ, ਜਿਹੜੀ ਖੁਦਾ ਵੱਲੋਂ ਮਿਲਦੀ ਹੈ, ਤੇ ਤਦ ਸਰਫਰਾਜ਼ੀ ਹੋਏਗੀ। ਤੇ ਜਦੋਂ ਸਰਫਰਾਜ਼ੀ ਹੋਏਗੀ ਤੇ ਤੁਸੀਂ ਬਰਕਤ ਪਾਓਗੇ ਤੇ ਠੀਕ ਠਾਕ ਬਰਕਤ ਪਾਓਗੇ। ਕਿਉਂਕਿ ਤੁਸੀਂ ਸਰਫਰਾਜ਼ ਕੀਤੇ ਜਾਓਗੇ, ਥੱਲੇ ਉੱਤੇ ਜਾਓਗੇ ਤੇ ਤੁਸੀਂ ਸਰਫਰਾਜ਼ ਕੀਤੇ ਜਾਓਗੇ। ਤੇ ਜੇ ਤੁਹਾਡੇ ਅੰਦਰ ਖੁਦਾ ਦਾ ਖੌਫ ਹੀ ਕੋਈ ਨਹੀਂ ਤੇ ਤੁਹਾਨੂੰ ਸਰਫਰਾਜ਼ੀ ਕਿੱਥੋਂ ਮਿਲਣੀ ਹੈ? ਅੱਜ ਮੇਰੇ ਭਰਾਓ, ਮੈਂ ਥੋੜੀ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਵਾਂ ਇਸ ਚੀਜ਼ ਤੇ ਵੀ ਕਿ ਹਿਕਮਤ ਲੈਣ ਲਈ ਤਰੀਕਾਕਾਰ ਕੀ ਹੋਵੇ। ਮੈਂ ਇੱਕ ਕੁਲੀਆ ਦੱਸਣਾ ਵਾਂ, ਬਾਕੀ ਇਹਨੂੰ ਅਗਲੇ ਪੈਗਾਮਾਤ ਦੇ ਵਿੱਚ ਅਸੀਂ ਵੇਖਾਂਗੇ ਤੇ ਗੌਰ ਕਰਾਂਗੇ ਇਹਦੇ ਤੇ, ਇਹ ਤੋਂ ਹੋਰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਖੁਦਾ ਦਾ ਖੌਫ ਰੱਖਦਿਆਂ, ਖੁਦਾ ਤੋਂ ਡਰਦਿਆਂ ਹੋਇਆ ਜਦੋਂ ਇਨਸਾਨ ਜ਼ਿੰਦਗੀ ਬਸਰ ਕਰਦਾ ਨਾ, ਤੇ ਉਹਦੇ ਲਾਗੇ ਜਿਹੜੇ ਲੋਕ ਹੁੰਦੇ ਨੇ, ਜਿਹੜੇ ਆਸ ਪੜੋਸ ਜਾਂ ਨੌਕਰੀ ਤੇ, ਡਿਊਟੀ ਤੇ, ਜਾਂ ਇਕੱਠੇ ਕੰਮ ਕਰਦੇ ਨੇ ਜਾਂ ਬਿਜ਼ਨਸ ਕਰਦੇ ਨੇ ਇਕੱਠੇ, ਉਹ ਗਵਾਹ ਵੀ ਹੁੰਦੇ ਨੇ ਕਿ ਇਹ ਸ਼ਖਸ ਖੁਦਾ ਤੋਂ ਡਰਦਾ ਹੈ, ਇਹ ਸ਼ਖਸ ਬਦੀ ਤੋਂ ਦੂਰ ਰਹਿੰਦਾ ਹੈ, ਇਹ ਬੰਦਾ ਇੰਜ ਦਾ ਨਹੀਂਗਾ। ਉਹ ਦੁਨੀਆ ਤੇ ਦਿੰਦੇ ਨੇ ਕਿ ਉਹ ਇਹਨਾਂ ਦੀ ਸਰਫਰਾਜ਼ੀ ਹੈ, ਇਹ ਉਹਦੀ ਸਰਫਰਾਜ਼ੀ ਹੈ ਕਿ ਉਹ ਇੱਜ਼ਤ ਪਾ ਰਿਹਾ ਹੈ ਤੇ ਲੋਕ ਇੱਜ਼ਤ ਦਿੰਦੇ ਨੇ। ਲੇਕਿਨ ਖੁਦਾ ਵੀ ਹਿਕਮਤ ਦਿੰਦਾ ਜਦੋਂ, ਤੇ ਲੋਕਾਂ ਤੋਂ ਵੀ ਇੱਜ਼ਤ ਹੁੰਦੀ ਹੈ ਤੇ ਖੁਦਾ ਦੀ ਨਜ਼ਰ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ। ਇਨਸਾਨ ਜ਼ਮੀਨ ਤੇ ਵੀ ਸਰਫਰਾਜ਼ੀ ਪਾਉਂਦਾ
ਤੇ ਖੁਦਾ ਦੀ ਨਜ਼ਰ ਦੇ ਵਿੱਚ ਵੀ ਉਹ ਮਕਬੂਲ ਹੁੰਦਾ ਜਾਂਦਾ ਹੈ। ਖੁਦਾ ਦੀ ਨਜ਼ਰ ਦੇ ਵਿੱਚ ਵੀ ਉਹ ਖਾਸ ਹੁੰਦਾ ਜਾਂਦਾ ਹੈ। ਖੁਦਾ ਨੂੰ ਪਸੰਦ ਆਉਂਦਾ ਜਾਂਦਾ ਹੈ। ਤੇ ਜਦੋਂ ਖੁਦਾ ਨੂੰ ਪਸੰਦ ਆਉਂਦਾ ਨਾ, ਤੇ ਲਿਖਿਆ ਸਾਨੂੰ ਖੁਦਾ ਨੂੰ ਪਸੰਦ ਆਇਆ। ਏਲੀਆ ਖੁਦਾ ਨੂੰ ਚੰਗਾ ਲੱਗਾ, ਅਸਮਾਨ ਤੇ ਉਠਾ ਲਏ ਗਏ। ਗੱਲ ਚੰਗਿਆਂ ਲੱਗਣ ਦੀ ਏ। ਤੁਸੀਂ ਖੁਦਾ ਦਾ ਖੌਫ ਰੱਖੋਗੇ, ਤੁਹਾਨੂੰ ਹਿਕਮਤ ਵੀ ਮਿਲੇਗੀ, ਤੇ ਤੁਸੀਂ ਖੁਦਾ ਦੇ ਚੰਗੇ ਵੀ ਬਣ ਜਾਓਗੇ। ਖੁਦਾ ਲਈ ਚੰਗੇ ਬਣ ਜਾਓਗੇ। ਤੇ ਖੁਦਾ ਲਈ ਚੰਗੇ ਬਣਨਾ ਹੀ ਅੱਜ ਵੱਡੀ ਗੱਲ ਜੇ। ਜੇ ਤੁਸੀਂ ਖੁਦਾ ਦੇ ਡਰ 'ਚ ਜ਼ਿੰਦਗੀ ਬਸਰ ਕਰੋਗੇ, ਖੁਦਾਵੰਦ ਦਾ ਖੌਫ ਰੱਖੋਗੇ, ਤੇ ਖੁਦਾਵੰਦ ਦਾ ਡਰ ਰੱਖੋਗੇ, ਤੇ ਤੁਹਾਡੇ ਅੰਦਰ ਖਿਰਦ ਦੀ ਰੂਹ ਵੀ ਆਏਗੀ, ਤੇ ਤੁਹਾਡੇ ਅੰਦਰ ਹਿਕਮਤ ਦੀ ਰੂਹ ਵੀ ਆਏਗੀ। ਤੇ ਦੋਵੇਂ ਰੂਹਾਂ ਤੁਹਾਡੇ ਅੰਦਰ ਕੰਮ ਕਰਨਗੀਆਂ, ਤੇ ਦੋਵੇਂ ਰੂਹਾਂ ਤੁਹਾਨੂੰ ਸਰਫਰਾਜ਼ੀ ਦੇਣਗੀਆਂ, ਦੋਵੇਂ ਰੂਹਾਂ ਤੁਹਾਨੂੰ ਬਰਕਤ ਦੇਣਗੀਆਂ। ਇਹ ਖਾਸ ਅਕਲ ਤੇ ਦਨਾਈ ਦੀਆਂ ਰੂਹਾਂ ਨੇ। ਇਹ ਅਕਲ ਬਖਸ਼ਣ ਦੀਆਂ ਰੂਹਾਂ ਨੇ। ਇਹ ਉਹ ਅਕਲ ਨਹੀਂ ਕਿ ਜਿਹੜਾ ਮਮਨੂ ਫਲ, ਜਿਹੜਾ ਖੁਦਾ ਨੇ ਮਨਾ ਕੀਤਾ ਸੀ, ਉਹ ਫਲ ਖਾਦਾ ਤੇ ਅਕਲ ਆ ਜਾਏਗੀ। ਨਹੀਂ, ਰੂਹਾਨੀ ਅਕਲ ਮਿਲੇਗੀ, ਰੂਹਾਨੀ ਸਮਝ ਮਿਲੇਗੀ। ਖੁਦਾ ਦੇ ਭੇਤਾਂ ਨੂੰ ਜਾਣਨ ਵਾਲੇ ਬਣ ਜਾਓਗੇ। ਖੁਦਾ ਨਾਲ ਤੁਹਾਡਾ ਕਨੈਕਸ਼ਨ ਹੋ ਜਾਏਗਾ। ਜਦੋਂ ਖੁਦਾ ਦਾ ਖੌਫ ਰੱਖੋਗੇ ਤੇ ਖੁਦਾ ਨਾਲ ਤੁਹਾਡਾ ਰਾਬਤਾ ਹੋਏਗਾ। ਤੇ ਜਦੋਂ ਖੁਦਾ ਨਾਲ ਤੁਹਾਡਾ ਰਾਬਤਾ ਹੋਏਗਾ, ਤੇ ਫਿਰ ਤੁਸੀਂ ਖੁਦਾ ਨਾਲ ਗੱਲਾਂ ਕਰਨ ਵਾਲੇ ਹੋ ਜਾਓਗੇ। ਖੁਦਾ ਤੁਹਾਡੇ ਨਾਲ ਗੱਲ ਕਰੇਗਾ, ਤੁਸੀਂ ਜਵਾਬ ਦੇਣਾ ਹੈ। ਤੇ ਜਦੋਂ ਖੁਦਾ ਨਾਲ ਤੁਹਾਡਾ ਰਾਬਤਾ ਹੋ ਗਿਆ, ਤੇ ਜ਼ਮੀਨ ਤੇ ਤੁਹਾਨੂੰ ਸਰਫਰਾਜ਼ੀ ਮਿਲਣੀ ਹੈ, ਤੇ ਬਰਕਤ ਮਿਲਣੀ ਹੈ। ਇਸ ਲਈ ਮੈਂ ਅੱਜ ਆਪਣੇ ਸਾਰੇ ਭੈਣ ਭਰਾਵਾਂ ਨੂੰ, ਤੇ ਦੋਸਤਾਂ ਨੂੰ, ਤੇ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਯੂਬ ਦੀ ਕਿਤਾਬ 'ਚ ਲਿਖਿਆ, ਖੁਦਾ ਕਹਿੰਦਾ ਵੇਖ, ਖੁਦਾਵੰਦ ਦਾ ਖੌਫ ਹੀ ਹਿਕਮਤ ਹੀ। ਤੇ ਖੁਦਾ ਦਾ ਖੌਫ ਰੱਖੋ। ਕੋਈ ਕੰਮ ਕਰਦੇ ਹੋ ਤੇ ਇਹ ਵੇਖ ਲਓ ਖੁਦਾ ਤੁਹਾਡੇ ਨਾਲ ਹੈ, ਤੇ ਉਹਦਾ ਖੌਫ ਰੱਖੋ। ਮੈਂ ਨਹੀਂ ਕਰਨਾ, ਖੁਦਾ ਵੇਖਦਾ ਪਿਆ। ਮੈਂ ਗਲਤ ਕੰਮ ਕਿਉਂ ਕਰਾਂ, ਮੈਂ ਗੁਨਾਹ ਕੰਮ ਕਿਉਂ ਕਰਾਂ, ਮੈਂ ਭੈੜੇ ਕੰਮ ਕਿਉਂ ਕਰਾਂ ਜਿੱਤੋਂ ਖੁਦਾ ਨੇ ਮਨਾ ਕੀਤਾ ਹੈ। ਇਹੋ ਹੀ ਹਿਕਮਤ ਜੇ। ਇਹਦੇ ਨਾਲ ਇਨਸਾਨ ਤਰੱਕੀ ਕਰਦਾ ਜੇ, ਇਹਦੇ ਨਾਲ ਇਹਦੀ ਰੂਹਾਨੀ ਤਰੱਕੀ ਜੇ। ਤੇ ਜਦੋਂ ਬਦੀ ਤੋਂ ਦੂਰ ਰਹਿੰਦੇ ਹੋ, ਤੇ ਫਿਰ ਖਿਰਦ ਦੀ ਰੂਹ ਵੀ ਤੁਹਾਨੂੰ ਟੱਚ ਕਰਦੀ ਹੈ, ਤੇ ਤੁਸੀਂ ਬਾਬਰਕਤ ਹੁੰਦੇ ਹੋ। ਮੈਂ ਉਮੀਦ ਰੱਖਣਾ ਕਿ ਤੁਸੀਂ ਆਪਣੀ ਜ਼ਿੰਦਗੀ ਇੰਝ ਦੀ ਬਸਰ ਕਰੋਗੇ, ਖੁਦਾ 'ਚ ਡਰਦਿਆਂ ਹੋਇਆ ਤੇ ਖੌਫ ਰੱਖਦਿਆਂ ਜ਼ਿੰਦਗੀ ਬਸਰ ਕਰੋਗੇ, ਤੇ ਖਿਰਦ ਦੀ ਰੂਹ ਵੀ ਹਾਸਲ ਕਰੋਗੇ, ਤੇ ਹਿਕਮਤ ਦੀ ਰੂਹ ਵੀ ਹਾਸਲ ਕਰੋਗੇ। ਅਸੀਂ ਇਸ ਪੈਗਾਮ ਤੇ ਫਿਰ ਗੱਲ ਕਰਾਂਗੇ। ਅੱਜ ਦਾ ਟਾਈਮ ਖਤਮ ਹੋ ਗਿਆ। ਖੁਦਾਵੰਦ ਤੁਹਾਨੂੰ ਬਰਕਤ ਦੇ, ਤੇ ਆਪਣੇ ਖੌਫ 'ਚ ਰਹਿਣ ਦੀ ਹਿਕਮਤ ਤੇ ਸਮਝ ਦੇਵੇ। ਆਮੀਨ।